अस्सलामुअलैकुम नाज़रीन, मैं हाँ सज्जाद जानी तो तुसी देख रहे हैं सज्जाद जानी ऑफिशियल। नाज़रीन ईद का दूसरा दिन तुहानू बहुत बहुत मुबारक होवे। यकीनन तुसी गोश्त खादा होएगा और ईद के मज़े तुसी लै रहे होवोगे, लेकिन करोना दे विच ईद के मज़े तुसी लै रहे होवोगे। नाज़रीन अज दे इस प्रोग्राम दे विच असी एवं शुगर मेला करांगे। साडे नाल फैसल रामे जिहड़ा कि एक सदी का नाम आ। फैसल रामे वड्डी दुनिया। फैसल रामे बहुत पहुंचे हुए। अस्सलाम वालेकुम सर। सर वालेकुम अस्सलाम। ठीक ठाक हो? शुक्र राजी बाजी हो? मैं कहना मेरे मालक दा बड़ी करम। तुहानू ईद वाले दिन भी साबन नहीं मिलिया? क्यों की है? मूँह धोता नहीं तुसी? मूँह धोता मैं। धोता है? ਆਹੋ ਨਹੀਂ ਜਾਨੀ ਸਾਹਿਬ ਦੀ ਅੱਖਾਂ ਕਿੱਦਾਂ ਬਾਹਰ ਨੂੰ ਆਈਆਂ? ਤੂੰ ਚੀਨੀਆਂ ਦਾ ਨੰਨਾ ਮੋਟਾ ਵਾ। ਯਾਰ ਸਰ ਜਿਹੜਾ ਇਹਨਾਂ ਦਾ ਬਾਰ-ਬਾਰ ਹੈ ਨਾ, ਉਹ ਕਿਤੇ ਬਾਹਰ ਹੀ ਆ, ਇਹਨਾਂ ਦੇ ਲਾਗੇ ਹੈ ਨਹੀਂ। ਤੁਹਾਡੀਆਂ ਕਲਮਾਂ ਕੰਨਾਂ 'ਚ ਪੈਣੀਆਂ ਬਾਰ-ਬਾਰ। ਤੁਹਾਡਾ ਕਿਹੜਾ? ਇਹ ਫੈਸ਼ਨ ਹੈ। हाँ सही गल। ਅੱਲਾਹ ਪਾਕ ਹਦਾਇਤ ਦੇਵੇ ਤੁਹਾਨੂੰ ਪਤਾ ਲੱਗੇ ਫੈਸ਼ਨ ਕਿਹਨੂੰ ਕਹਿੰਦੇ। ਦਰਅਸਲ ਥੋੜਾ ਜਿਹਾ ਮੈਂ ਆਪਣੇ ਤੇ ਗੌਰ ਵੀ ਨਹੀਂ ਕੀਤਾ ਨਾ, ਕਿਉਂਕਿ 3-4 ਦਿਨ ਤੋਂ ਬਹੁਤ ਜ਼ਿਆਦਾ ਮਸਰੂਫੀਅਤ ਹੈ। ਉਹ ਤੇਰੇ ਤੇ ਮਾਂ ਪਿਓ ਨੇ ਗੌਰ ਨਹੀਂ ਕੀਤਾ, ਤੂੰ ਕੀ ਕਰਨਾ ਆਪਣੇ ਆਪ ਤੇ ਗੌਰ? ਆ ਤੈਨੂੰ ਜਾਮਨੇ ਥੜੇ ਤੇ ਪਾਤਾ ਸੀ ਉਹਨਾਂ ਨੇ। नहीं थड़े ते पाता सी मरे। ਤੇਰਾ ਥੜੇ ਵਰਗਾ ਪਿੰਡਾ ਹੋ ਗਿਆ। अच्छा जी दसो कुर्बानी की सर? ਸਰ ਮੈਂ ਉਹੀ ਤੇ ਦੱਸਣਾ ਚਾਹ ਰਿਹਾ ਵਾਂ ਕਿ 3-4 ਦਿਨ ਮੈਂ ਬਹੁਤ ਜ਼ਿਆਦਾ ਬਿਜ਼ੀ ਰਿਹਾ ਵਾਂ। ਅੱਜ ਈਦ ਦਾ ਦੂਸਰਾ ਦਿਨ ਨੇ। पहले दिन कल यानी कि की तुसी कुर्बानी की पहले दिन ईद दे? ਸਰ 10 ਵਹਿੜੇ ਸੀਗੇ ਤੇ 15 ਬੱਕਰੇ ਸੀ, 3 ਊਂਠ ਸੀਗੇ। ਠੀਕ ਹੈ, ਮੰਡੀ 'ਚ ਟਿਕਟੌਕ ਬਣਾਉਂਦਾ ਰਿਹਾ। नहीं ठहर जा। कल कीते तुसी? ਜੀ ਸਰ। 10 वैड़े, 26 बकरे, ਜੀ 3 ऊँट। ਜੀ। ਇਹ ਕੀ ਸਫੈਦੀ ਕੀਤੀ ਹੈ ਤੁਸੀਂ ਇਹਨੇ? नहीं होए कुर्बानी की? ਯਾਰ ਕੁਰਬਾਨੀ ਕੀਤੀ ਹੈ ਭਰਾਵਾ, ਕੁਰਬਾਨੀ ਕੀਤੀ। सफेदी हुंदी है नहीं देर च? ਮਾਫੀ ਦੇ ਦੇ। ਮੈਂ ਕਿਹਾ ਮੈਨੂੰ ਆਏ ਆ। ਇਹਨੇ ਕਿਤੇ WhatsApp ਕੀਤੇ ਆ 10-15 ਵੜੇ। नहीं नहीं अच्छा तो उन्होंने कुर्बानी मतलब 10-26 बकरे इंज खिलार के ਤੇ ਉਹਨਾਂ ਦੀਆਂ ਗਰਦਨਾਂ ਤੋਂ ਥੱਲੇ ਡੋਰ ਉਧਰੋਂ ਪਰਲੇ ਪੱਧਰ ਨੂੰ ਫੜਾ ਕੇ ਤੇ ਖਿੱਚ ਮਾਰੀ। ਜਾਨੀ ਸਾਹਿਬ ਦਰਅਸਲ ਕਿੰਨੇ ਕਸਾਈ ਸੀ? ਸਰ ਸਾਡਾ ਫੈਮਿਲੀ ਕਸਾਈ ਹੈਗੇ ਨੇ, ਕਿਉਂਕਿ ਸਾਡੇ ਫੈਮਿਲੀ ਡਾਕਟਰ ਵੀ ਨੇ, ਫੈਮਿਲੀ ਕਸਾਈ ਵੀ, ਫੈਮਿਲੀ ਬਾਰਬਰ ਅਸੀਂ ਹਰ। ਫੈਮਿਲੀ ਗੌਰਖਨ ਵੀ ਤੁਹਾਡਾ ਆਪਣਾ ਹੀ ਆ? ਨਹੀਂ ਸਰ। ਫੈਮਿਲੀ ਮੌਲਵੀ ਜਨਾਜ਼ੇ ਪੜਾਉਣ ਵਾਲਾ? ਨਹੀਂ ਸਰ, ਉਹ ਨਹੀਂ ਹੈ ਸਰ। ਇਹ ਮੈਨੂੰ ਲੱਗਦਾ ਈਦ ਤੇ ਵੀ ਆਂਡਾ ਬਣਾ ਕੇ ਖਾਣ ਵਾਲਾ ਬੰਦਾ ਵਾ, ਤੇ ਇਹਨੇ 7 ਬੱਕਰੇ ਇੰਨਾ ਕੁਝ ਕਿੱਥੋਂ ਦੇ ਦਿੱਤਾ? ਨਹੀਂ ਤੇ ਈਦ ਤੇ ਆਂਡਾ ਖਾਦਾ ਜਾਂਦਾ ਵਾ ਤੇ ਤੁਸੀਂ ਕਿਉਂ ਫਾਕਾ ਕਾਮੇਡੀ? ਕਸ਼ੀ ਯਾਨੀ ਕਿ ਫਾਕਾ। ਅੱਛਾ ਫਾਕਾ ਕਸ਼ੀ ਦੀ ਵਜ੍ਹਾ ਇਹਦੀ ਤੋਂ? ਟਾਈ ਤੇ ਵੇਖੋ ਨਾ, ਇਹਦੇ ਵਿੱਚ ਰੋਟੀਆਂ ਬੰਨ ਕੇ ਲਿਆਉਂਦਾ ਵਾ ਤੇ ਤੁਸੀਂ ਦੱਸੋ ਵੀ 7 ਬੱਕਰੇ ਨੇ ਕਿੱਥੋਂ ਕਰ ਲੈਣੇ? ਭੁੱਖ ਤੇ ਗੁਰਬਤ ਇਹਦੇ ਘਰ ਕਥਨ ਕਰਨ ਦੇ। ਇਹਦੀ ਟਾਈ ਦੇਖ ਲਓ, ਇਹਦਾ ਕੱਟੇ ਦੇ ਗਲ 'ਚ ਪਾਵਾ ਪਾਇਆ ਦੇਖ। ਸਾਡੇ ਮਹਿਮਾਨ ਨੇ, ਖਬਰਦਾਰ। ਤੇ ਤੁਹਾਡੇ ਮਹਿਮਾਨ ਆਏ ਤੇ ਖਾਲੀ ਹੱਥ ਆ। ਮਹਿਮਾਨ ਕਿਤੇ ਜਾਂਦਾ, ਕੋਈ ਅੰਬ ਲੈ, ਸੇਬ ਲੈ, ਸਾਹ ਲੈ ਲੈ ਕੇ ਆਏ ਨੇ, ਲੈ ਕੇ ਆਏ ਨੇ। ਕੀ ਲੈ ਕੇ ਆਇਆ ਤੂੰ? ਇਹ ਤੂੰ ਆਵਾ। ਨਹੀਂ ਨਹੀਂ ਲੈ ਕੇ ਆਏ ਨੇ। ਇਹਦੇ ਤੁਸੀਂ ਟਾਈ ਤੇ ਦੇਖੋ, ਲੱਗਦਾ ਖੁਸਰਾ ਲੱਤ ਲਮਕਾ ਕੇ ਬੈਠਾ। ਭਾਈ ਫੈਸਲ ਤੇਰੇ ਘਰ ਸਾਗ 'ਚ ਆਲੂ ਪਾਉਂਦੇ ਆ, ਤੂੰ ਕਿਧਰੋਂ ਬੱਕਰੇ ਬੁਕਰੇ ਕਰ ਦਿੰਦਾ? ਲੋਕਾਂ ਦੇ ਬੱਚੇ ਕਹਿੰਦੇ ਆ ਪਾਪਾ ਮੁਝੇ ਆਈਸਕ੍ਰੀਮ ਚਾਹੀਏ, ਪਾਪਾ ਮੁਝੇ। ਤੁਹਾਡੇ ਨਿਆਣਿਆਂ ਦੇ ਨੱਕਾਂ 'ਚੋਂ ਬੁਲਬੁਲੇ ਨਿਕਲਣ ਡੇ ਹੁੰਦੇ। ਆ ਗੰਦਿਆ। ਤੇਰੇ ਬੱਚੇ ਨੂੰ ਇੰਨੀ ਵੀ ਸੈਂਸ ਨਹੀਂ ਆਇਆ ਕਿ ਬੇਰ ਕੀ ਉਹਦੇ ਉੱਤਰ ਘੋਨੇ ਖਾ ਕੇ ਮਰਨ ਵਾਲੇ ਹੋਏ ਆ। ਯਾਰ ਬੜਾ ਖੁਸ਼ੀ ਵਾਲਾ, ਯਾਨੀ ਕਿ ਉਹ ਫੀਲਿੰਗ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੁੰਦੀ ਜਦੋਂ ਮੇਰਾ ਛੋਟਾ ਬੇਟਾ ਫੈਜ਼ੀ ਹੈ ਨਾ, ਉਹ ਮੈਨੂੰ ਕਹਿੰਦਾ ਹੁੰਦਾ ਡੈਡੀ, ਪਾਪਾ। ਅੱਛਾ ਫੈਸਲ ਸਾਹਿਬ ਇਹ ਦੱਸੋ ਕਿ ਤੁਸੀਂ ਇੱਥੇ ਮਤਲਬ ਗੱਡੀ ਹੈ ਤੁਹਾਡੀ, ਥੱਲੇ ਕਾਹਤੇ ਆਏ ਤੁਸੀਂ? ਮੈਂ ਜਾਨੀ ਸਰ BMW ਤੇ, ਆਪਣੀ ਗੱਡੀ ਤੇ। BMW ਤੇ? ਜੀ। ਤੁਹਾਡੀ ਆਪਣੀ ਗੱਡੀ? ਹਾਂਜੀ ਅਲਹਮਦੁਲਿਲਾ। ਆਹ ਵਾਹ। ਜਾਨੀ ਸਾਹਿਬ ਰਕਸ਼ਾ ਵਾਲਾ ਨਾਲ ਉੱਥੇ ਲੜਨ ਡਿਆ ਸੀ, 3 ਰੁਪਏ ਉਹਨੂੰ ਵੀ ਘੱਟ ਦੇਣ ਡਿਆ ਸੀ। ਯਕੀਨ ਕਰੋ। ਅੱਲਾਹ ਪਾਕ ਨਾ ਤੁਹਾਨੂੰ ਹਦਾਇਤ ਦੇ ਦੇਵੇ, ਨਹੀਂ ਤੇ ਪਰਦਾ ਵੱਟਦੇ ਆ। ਨਹੀਂ ਕਾਮੇਡੀ ਕਰ ਰਹੇ ਨੇ। ਜਾਨੀ ਇਹ ਸਾਹਿਬ ਤਾਂ ਕਿਤੇ ਵਿਆਹ ਤੇ ਵੀ ਜਾਵੇ ਤੇ ਬੱਸ ਦੇ ਮਗਰ ਲਮਕੇ ਜਾਂਦਾ ਵਾ, ਐਡਾ ਬਦਬਖਤ ਆ ਇਹ। ਅੱਛਾ ਯਾਰ ਛੱਡੋ ਤੁਸੀਂ। ਯਾਰ ਤੈਨੂੰ ਮੇਰੀ ਹਿਸਟਰੀ ਦਾ ਪਤਾ ਵਾ? ਨਹੀਂ history ਮੇਰੇ ਤੁਹਾਨੂੰ- ਖਾਨਦਾਨ ਦਾ ਪਤਾ ਤੈਨੂੰ? ਮੈਨੂੰ ਪਤਾ। ਕਿੰਨਾ ਵੱਡਾ ਖਾਨਦਾਨ ਯਾਰ ਹੈ, ਤੁਸੀਂ ਕਿੰਨੇ ਕਿਉਂ ਬਹਿਸ ਕਰ ਰਹੇ ਯਾਰ? ਖਾਨਦਾਨੀ ਲੋਕ ਆ ਅਸੀਂ। ਨਹੀਂ ਯਾਰ ਜਾਨੀ ਸਾਹਿਬ ਵਾਕਈ ਉਹ ਨਾ ਵੱਡੀ ਗੱਡੀ ਤੇ ਆਇਆ, ਮੈਂ ਆਪ ਦੇਖਿਆ ਇਹਦੀ ਗੱਡੀ ਵੀ ਵਾਇਰ ਲੱਗ ਲਾਉਂਦਾ ਹੀ ਥੱਲੇ। ਅੱਛਾ ਯਾਰ ਦੱਸ ਫੈਸਲ ਸਾਹਿਬ ਤੁਸੀਂ ਗੁੱਸਾ ਨਾ ਕਰੋ, ਇਹ ਕਾਮੇਡੀ ਹੋ ਰਹੀ ਤਾਂ ਦੇਣਾ। ਐਨ ਕਾਮੇਡੀ ਕਿਹੜੀ ਹੋ ਰਹੀ? ਤੁਸੀਂ ਮੈਨੂੰ ਕਿਹਾ ਸੀ ਤੂੰ ਮਹਿਮਾਨ ਹੈ, ਤੂੰ ਅੱਛੀਆਂ ਇਹ ਉਹ। ਮਾਸ਼ਾਅੱਲਾ ਐਡੀ ਮਹਿੰਗੀ ਗੱਡੀ ਲਈ ਯਾਰ, ਉਹ ਚਿਕੜ ਮੈਟ ਤੇ ਲਵਾ ਨਾ ਯਾਰ, ਪਿਛਲੀ ਵਾਰ ਦੇ ਛਿੱਟੇ ਪੈਂਦੇ ਆ। ਕਾਰ ਨੂੰ ਕਿਹੜਾ ਚਿਕਨ ਮੈਲ ਲਵਾਉਂਦਾ ਵਾ? ਇੱਕ ਹੋਰ ਗੱਲ, ਇਹਨਾਂ ਦੇ ਬੱਚੇ ਤੇ ਏਡੇ ਮਨਹੂਸ ਨੇ, ਪਲਾਸਟਿਕ ਦੇ ਦਰਖਤੋਂ ਵੀ ਜਿੰਨ ਚੰਬੜ ਜਾਂਦੇ ਹਨ। ਸਰ ਮੇਰੇ ਕੋਲ ਗੱਡੀ ਹੈ, ਅੱਲਾ ਨੇ ਮੈਨੂੰ ਗੱਡੀ ਦਿੱਤੀ ਹੋਈ ਆ। ਉਹ ਕਿਹੜੀ ਗੱਡੀ ਆ ਜਿਹਦੇ ਕੁੱਤੇ ਫੇਲ ਹੋ ਜਾਂਦੇ ਆ? ਭੈਣ BMW ਗੱਡੀ ਹੈ ਮੇਰੇ ਕੋਲ। ਓ ਯਾਰ ਫੈਸਲ ਸਾਹਿਬ ਤੁਸੀਂ ਵੀ ਇਦਾਂ ਨਾ ਕਰੋ। ਜੇ ਮੈਂ BMW ਕਿਹੜੀ ਹੈ ਜਿਹੜੀ ਪੁਲ ਤੇ ਚੜਦੇ ਉਹਦੀ ਚੈਨ ਲੱਥ ਜਾਂਦੀ ਹੈ?
ਇਹ ਕਿਹੜੀ BMW ਦੱਸੋ ਨਾ ਕਿਹੜੀ BMW? BMW ਆ 2 ਸਵਾਰੀਆਂ ਭਾ ਕੇ ਪੁਲ ਤੇ ਚੜਾਓ ਤੇ ਪੂਰੀ ਗੱਡੀ ਦੇ ਇੰਜਨ 'ਚ ਧੂਆਂ ਨਿਕਲਦਾ ਹੁੰਦਾ। ਕਿਹੜੀ BMW? ਉਹ ਕਿਹੜੀ BMW ਜਿੱਤੇ ਤੂੰ ਖੁਰਚੀ ਰੱਖ ਕੇ ਤੇ ਦੁੱਧ ਵਾਲੇ ਪੀਪੇ ਰੱਖੇ ਹੁੰਦੇ ਆ? ਹਾਂ ਦੱਸ ਉਹ ਕਿਹੜੀ BMW ਆ ਜਿਹਦੇ ਕੁੱਤੇ ਫੇਲ ਹੋ ਜਾਂਦੇ ਆ? ਦੱਸ ਕਿਹੜੀ BMW ਜਿਹਦੇ ਸਿਲੰਡਰ ਰੱਖ ਕੇ ਚਲਾਉਂਦਾ? ਹਾਂ ਉਹ ਦੱਸ ਕਿਹੜੀ BMW ਆ ਜਿੱਤੇ ਤੂੰ ਆਪਣਾ ਚੌਥੀ ਵਾਲਾ ਬੱਚਾ ਡੰਡੇ ਤੇ ਭਾਉਣਾ? ਉਹ ਕਿਹੜੀ BMW ਜਿਹਦੇ ਅੱਗੇ ਹੱਥ ਵਾਲੀ ਘੰਟੀ ਲਵਾਈ? ਉਹ ਕਿਹੜੀ BMW ਜਿਹਦੇ ਤੇ 7ਵੀਂ ਸਵਾਰੀ ਵੀ ਬਹਿ ਜਾਂਦੀ ਹੈ? ਉਹ ਕਿਹੜੀ BMW ਜਿਹੜੀ ਤੂੰ ਕੈਂਚੀ ਚਲਾਉਣਾ? ਉਹ ਕਿਹੜੀ BMW ਜਿਹਦੇ ਨਿਆਣੇ ਇੰਜ ਕਰਕੇ ਵੀ ਬਹਿ ਜਾਂਦੇ ਆ? ਉਹ ਕਿਹੜੀ BMW ਜਿਹਦੇ ਤੇ ਤਰਪਾਲ ਪਾਈ ਹੁੰਦੀ ਹੈ? ਉਹ ਕਿਹੜੀ BMW ਆ ਜਿਹਨੂੰ ਤੂੰ ਰਾਤੀ ਘੁਰੀ ਕਢਾਉਣ ਡਿਆ ਸੀ? ਉਹ ਕਿਹੜੀ BMW ਜਿਹ 'ਚ ਤੇਰੀ ਬੁੱਢੀ ਦਾ ਬੁਰਕਾ ਪਾ ਜਾਂਦਾ? ਉਹ ਕਿਹੜੀ BMW ਜਿਹਨੂੰ ਲੋਕੀ ਕਹਿੰਦੇ ਨੇ ਭਾਈ ਸਟੈਂਡ ਚੁੱਕ ਲੈ? ਉਹ ਕਿਹੜੀ BMW ਆ ਜਿਹਨੂੰ ਤੂੰ ਕਹਿਣ ਡਿਆ ਸੀ ਯਾਰ ਪੈਡਲ ਤੇਜ਼ ਮਾਰ? ਉਹ ਕਿਹੜੀ BMW ਆ ਜਿਹੜਾ ਰਸ਼ ਵੀ ਮੋਢੇ ਤੇ ਰੱਖ ਕੇ ਬੰਦਾ ਅੱਗੇ ਨਿਕਲ ਜਾਂਦਾ? ਉਹ ਕਿਹੜੀ BMW ਜਿਹਨੂੰ ਕਿੱਕ ਮਾਰ ਲੱਗੇ ਪਹੁੰਚਾ ਪਾੜ ਜਾਂਦਾ? ਉਹ ਕਿਹੜੀ BMW ਆ ਜਿੱਤੇ ਤੂੰ ਤਵਾਰ ਦਾ ਚੂਚੇ ਵੇਚਦਾ ਵਾ? ਉਹ ਕਿਹੜੀ BMW ਜਿਹੜੀ ਖਲੋਤੀ ਕੋ ਨਿਆਣਾ ਹੱਥਾਂ ਵਿੱਚ ਡਿੱਗ ਪੈਂਦੀ? ਜਿਹੜੀ ਥੱਲੇ ਖਲੋਤੀ ਆ ਉਹ BMW ਉਹ ਕਿਹੜੀ BMW ਉਹ ਕਿਹੜੀ BMW ਆ ਜਿਹੜੀ ਥੱਲੇ ਖਲੋਤੀ ਹੈ? ਉਹ ਜਿਹੜੀ ਥੱਲੇ ਹੀ ਖਲੋਤੀ ਉਹ ਕਹਿੰਦੇ BMW? ਦੱਸ ਯਾਰ। ਯਾਰ ਵੈਸੇ ਟੂ ਮੱਚ ਯਾਰ, ਇਹ ਕਿਹੜੀ ਆਨਰ ਹੋ ਰਹੀ ਮਹਿਮਾਨ ਦੀ? ਤੇਰੇ ਬੱਚੇ ਨਾ ਪੂਰਾ ਗੰਡਾ ਵੇਚ ਖਾਦੇ ਜੇ ਮੇਸੂ ਪਾਈ ਜਾ। ਪੂਰਾ ਗੰਡਾ। ਪ੍ਰੋਗਰਾਮ ਦਾ ਫਾਰਮੈਟ ਤੇ ਵੇਖ ਲਓ, ਉਹਨਾਂ ਨੇ ਕਿਹਾ ਤੂੰ ਮਹਿਮਾਨ ਹੈ, ਮੇਰੀ ਇੱਜ਼ਤ ਹੈ, ਮੇਰੀ ਇੱਜ਼ਤ ਹੋ ਰਹੀ ਇਹਨੇ ਬਾਕੀ ਮਹਿਮਾਨ ਆ 4 ਦਿਨ ਦਾ। ਉਹ ਨਹੀਂ ਓਏ ਉਹ ਕਿਹੜੀ BMW ਹੈ ਯਾਰ ਜਿਹਦੀ ਚੋਕ ਨਾ ਚੁੱਕੋ ਤੇ ਉਹਨੂੰ ਸਟਾਰਟ ਹੀ ਨਹੀਂ ਹੁੰਦੀ? ਦੱਸ। ਉਹ ਕਿਹੜੀ BMW ਆ ਜਦੋਂ ਤੂੰ ਗਾੜੀ ਟੈਂਕੀ ਟਾਪੇ ਚੇਂਜ ਕਰਾਏ ਆ? ਉਹ ਕਿਹੜੀ BMW ਥੋੜੇ ਜਿਹੇ ਪਾਣੀ ਜਿਹਦੇ ਪਿਸਟਨ 'ਚ ਪਾਣੀ ਪੈ ਜਾਂਦਾ? ਉਹ ਕਿਹੜੀ BMW ਜਿਹੜੀ 100 ਰੁਪਏ ਧੁੱਪ ਜਾਂਦੀ ਮੁੰਡਾ ਸੀ? ਉਹ ਕਿਹੜੀ BMW ਆ ਜਿਹਦੇ ਪਿੱਛੇ 3 ਸਵਾਰੀਆਂ ਬੈ ਜਾਣ ਅੱਗੋਂ ਚੁੱਕੀ ਜਾਂਦੀ? ਉਹ ਕਿਹੜੀ BMW ਦੇ ਪਿੱਛੇ 3 ਸਵਾਰੀਆਂ ਬਹਿੰਦੀਆਂ ਹੀ ਨਹੀਂ? ਉਹ ਕਿਹੜੀ BMW ਜਿਹਦੇ ਥੱਲੇ ਸੀਟਾਂ ਦੇ ਬੋਰ ਵੀ ਰੱਖ ਕੇ ਲੈ ਆਉਂਦੇ ਲੋਕ? ਉਹ ਕਿਹੜੀ BMW ਜਿਹਦੇ ਆਪ ਆਪਨ ਹਵਾ ਭਰਦਾ? ਇਹਦੇ ਬੱਚੇ ਕਹਿੰਦੇ ਪਾਪਾ BMW 'ਚ ਬਾਹਰ ਚਲੇ ਗਏ ਤਾਂ ਨਾ ਪੁੱਤ ਭੂਰ ਪੈਣ ਡਈ ਆ। ਹੁਣ ਨਹੀਂ ਬੋਲਦੇ ਦੱਸੋ। ਸਰ ਮੇਰੇ ਅੰਮੀ ਅੱਬੂ ਨੇ ਮੇਰੀ ਇੰਨੀ ਅੱਛੀ ਪਰਵਰਿਸ਼ ਕੀਤੀ ਹੈ। ਨਹੀਂ ਹੁਣ ਤੁਸੀਂ ਕੋਈ ਗੱਲ ਅੱਛੀ ਕਰੋ ਨਾ। ਮੇਰੇ ਅੱਬੂ ਨੇ ਮੈਨੂੰ ਕਿਹਾ ਕਿ ਬੇਟਾ ਪਿੱਛੇ ਮੁੜ ਕੇ ਨਹੀਂ ਦੇਖਣਾ। ਜਿੱਥੋਂ ਮਤਲਬ ਕੋਈ ਚੀਜ਼ ਚੁੱਕ ਕੇ ਦੌੜੀ ਹੈ ਉਧਰੋਂ ਨਹੀਂ ਦੇਖਣਾ, ਅੱਗੇ ਨੂੰ ਦੇਖਣਾ। ਹਾਂ ਤੇ ਤੁਹਾਨੂੰ ਮੈਂ ਕਹਿ ਰਿਹਾ ਕੋਈ ਗੱਲ ਕਰੋ ਮੈਂ ਤੁਸੀਂ। ਗੱਲ ਇਹੀ ਕਰਨ ਲੱਗਾ ਵਾਂ, ਮੇਰੇ ਅੱਬੂ ਨੇ ਮੈਨੂੰ ਸਮਝਾਇਆ। ਮੇਰੇ ਵਾਸਤੇ ਅਲਹਮਦੁਲਿਲਾ 2-3 ਕਰੋੜ ਰੁਪਏ ਦੀ ਪ੍ਰਾਪਰਟੀ ਛੱਡ ਕੇ ਗਏ ਨੇ। 2-3 ਕਰੋੜ ਰੁਪਈਆ ਬੈਂਕ 'ਚ ਛੱਡ ਕੇ ਗਏ ਨੇ। ਅੱਛਾ ਜੀ। ਤੇ ਤੁਸੀਂ ਕੀ ਉਹਦਾ ਕੀ ਸਰ ਕਰ ਮੈਂ ਰਹੇ? ਉਹਦਾ ਕੋਈ ਬਿਜ਼ਨਸ ਕਰਨਾ ਚਾਹ ਰਿਹਾ ਤੇ ਮੇਰਾ ਯਾਰ ਹੈ, ਮੈਨੂੰ ਇਹਨੇ ਮਸ਼ਵਰਾ ਦਿੱਤਾ ਹੈ ਕਿ ਯਾਰ ਕੋਈ ਅੱਛਾ ਜਿਹਾ ਬਿਜ਼ਨਸ ਬਹਿ ਕੇ ਡੀਲ ਕਰ ਲੈਂਦੇ 2-3 ਕਰੋੜ ਨਾਲ? ਜੀ ਸਰ। ਮੈਂ ਤੁਹਾਨੂੰ ਦੱਸ ਦਿੰਦਾ। ਕਿਹੜਾ ਸਰ? ਇਹ ਜਿਹੜਾ ਤੁਸੀਂ ਚਿੜੀਆਂ ਨਹੀਂ ਛੱਡਦੇ ਲੋਕੀ, ਇਹ ਚਿੜੀਆਂ ਨਹੀਂ ਛੱਡਦੇ ਕਿ ਯਾਰ ਚਿੜੀਆਂ ਛੱਡਦੇ ਜ਼ਾਦ ਕਰਦੇ। ਹਾਂ। 100 ਰੁਪਏ ਦੀਆਂ 2 ਚਿੜੀਆਂ ਛੱਡਦੇ। ਹਾਂ। ਉਹ ਤੁਸੀਂ 3 ਕਰੋੜ ਰੁਪਏ ਦੀਆਂ ਚਿੜੀਆਂ ਲੈ ਲਓ। ਕਿਹੜੇ ਸਿਆਪੇ 'ਚ ਪਾਣ ਡਏ ਹੋ ਮੈਨੂੰ? ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ, ਤੇ ਉਹ ਪਿੰਜਰੇ ਦੇ ਉੱਤੇ ਲਗਾ ਲਓ लाख रुपए से कम चिड़िया नहीं छोड़ी जाती। ਜਾਂ ਫਿਰ ਇਸ ਤਰ੍ਹਾਂ ਕੋਈ ਚਿੜੀਆਂ ਛੋਟੀਆਂ ਤੁਹਾਡੇ ਕੋਲ ਪੈਸੇ ਜ਼ਿਆਦਾ ਤੁਸੀਂ ਵੱਡੇ ਜਾਨਵਰ ਲੈ ਲਓ। ਤੁਸੀਂ ਕੁੱਤੇ ਛੱਡ ਦਿਆ ਕਰੋ, ਲੋਕਾਂ ਨੂੰ ਕੁੱਤੇ ਛੱਡ ਲਓ। ਤੂੰ ਚਾਲੀ ਸਾਹਿਬ ਨੂੰ ਕੰਮ ਦੱਸ ਦੇਣਾ ਪ੍ਰਾਈਵੇਟ ਵਿੱਚ ਠੀਕ ਆ। ਹਾਂ 3 ਕਰੋੜ ਦੇ ਹਿਸਾਬ ਨਾਲ 3 ਕਰੋੜ ਸਾਹਿਬ ਮੰਡੀਆਂ ਲੰਗੜੇ ਅੰਬ ਲਵੇ ਠੀਕ ਆ। ਔਰ ਉਹਨੂੰ ਠੀਕ ਕਰਾ ਕੇ ਵੇਚੇ, ਮੰਡੀੋਂ ਲੰਗੜੇ ਅੰਬ ਲੈ, ਉਹਨਾਂ ਦੀਆਂ ਲੱਤਾਂ ਤੇ ਪਲਸਤਰ ਕਰ, ਸੈੱਟ ਕਰਾ ਕੇ ਤੇ ਵੇਚੇ। ਜਦੋਂ ਠੀਕ ਹੋ ਜਾਂਦੇ ਉਦੋਂ ਸਹੀ ਕਰਕੇ ਵੇਚ ਦੇ। ਮੰਗੜੀਆਂ ਲੰਡੇ ਨਹੀਂ ਨਹੀਂ ਹਾਂ। ਲੰਗੜੀਆਂ ਮੰਡੇ ਅੰਡ। ਮੇਰੀ ਖੁਆਇਸ਼ ਹੈ ਰਹੀ ਹੈ ਜਾਨੀ ਸਾਹਿਬ। ਮੇਰਾ ਜਨਾਜ਼ਾ ਰਾਤ ਨੂੰ ਲਿਜਾਇਆ ਜਾਏ। ਯਾਰ ਸਬਰ ਕਰ ਯਾਰ ਜਨਾਦੇ ਵਾਲੀ ਗੱਲ ਯਾਰ। ਯਾਰ 2 ਰੁਪਏ ਮਰਨ ਮਰਾਉਣ ਵਾਲੀ ਮਰਾਉਣ ਵਾਲੇ ਯਾਰ ਮਹਿਮਾਨ ਨੇ। ਓਕੇ ਕਿ ਮੇਰੀ ਖੁਆਇਸ਼ ਹੈ ਕਿ ਲੋਕੀ ਮੈਨੂੰ ਗੈਂਡਾ ਕਹਿ। ਸਸੁਰਾਲ ਗੈਂਡਾ ਫੂਲ। ਜਾਨੀ ਸਾਹਿਬ ਮੇਰੀ ਇੱਕ ਖੁਆਇਸ਼ ਹੈ ਕਿ ਮੇਰੀ ਗਟਰ 'ਚ ਮੰਜੀ ਹੋਵੇ। ਓ ਯਾਰ ਸਬਰ ਕਰ ਲੋ ਯਾਰ। ਸੌਰੀ ਸੌਰੀ। ਯਾਰ ਬੋਲੋ ਯਾਰ, ਤੁਸੀਂ ਬੋਲੀ ਜੋ, ਇਹਨਾਂ ਨਾਲ ਧਿਆਨ ਨਹੀਂ ਦੇਣਾ। ਚਲੋ ਜਾਨੀ ਸਾਹਿਬ ਮੇਰੀ ਇੱਕ ਖੁਆਇਸ਼ ਹੈ। ਮੈਂ ਰੱਜ ਕੇ ਰੋਟੀ ਖਾਵਾਂ ਘਰੋਂ। ਅਲਹਮਦੁਲਿਲਾ ਰੱਜ ਕੇ ਹੀ ਖਾਣੇ ਓ ਯਾਰ ਤੁਸੀਂ ਨਾ ਉਧਰ ਗੌਰ ਕਰੋ ਯਾਰ। ਤੇਰੇ ਘਰੋਂ ਖਾਣਾ ਵਾ ਮੈਂ। ਯਾਰ ਨਾ ਗੌਰ ਕਰੋ ਯਾਰ। ਨਹੀਂ ਤੇਰੇ ਘਰੋਂ ਖਾਣਾ ਯਾਰ ਨਾ ਕਰੋ ਯਾਰ, ਨਾ ਲੜੋ ਯਾਰ। ਈਦ ਦਾ ਦੇਣਾ ਯਾਰ, ਦੂਜਾ ਦਿਹਾੜਾ ਕੀ ਸਿਆਪਾ ਪਾਇਆ ਤੁਸੀਂ? ਐ ਸੋਣੀ ਯਾਰ, ਤੇਰੀ ਵਾਰੀ ਹੁਣ ਨਾ ਕਰੀ। ਚਲੋ ਜੀ ਚਲੋ ਜੀ। ਯਾਰ ਪਲੀਜ਼। ਓ ਯਾਰ ਚੱਲ ਯਾਰ, ਕੀ ਖੁਆਇਸ਼ ਹੈ ਦੱਸੋ? ਜਾਨੀ ਸਾਹਿਬ ਮੇਰੀ ਖੁਆਇਸ਼ ਜਿਹੜੀ ਹੈ ਨਾ ਕਿ ਮੱਲੇ ਵਾਲੇ ਜ਼ਕਾਤ ਮੈਨੂੰ ਦੇਣ। ਦੇਖੋ ਇਹ ਬੇਸ਼ੁਮਾਰ ਹੈ ਇਹ ਯਾਰ। ਬਕਵਾਸ ਉਹਨੇ ਕੀਤੀ ਲੇਕਿਨ ਅੱਛੀ ਸੀ। ਜਾਨੀ ਸਾਹਿਬ ਜਿਹੜਾ ਮੇਰਾ ਖੁਆਬਾਂ ਦਾ ਘਰ ਹੈ ਨਾ, ਉਹ ਰੈਂਟ ਦਾ ਹੋਵੇ।
ਰੈਂਟ ਪਾਪਾ ਦੇ ਘਰ ਵੀ ਨੇ। ਖੁਆਬਾਂ ਦੇ ਘਰ ਦਾ ਕਿਹੜਾ ਪ੍ਰਾਪਰਟੀ ਡੀਲਰ ਹੁੰਦਾ ਯਾਰ। ਯਾਰ ਜਿਹੜਾ ਮੇਰੀ ਖੁਆਇਸ਼ ਹੈ ਜਿਹੜਾ ਮੈਂ ਘਰ ਬਣਾਉਣਾ ਇਨਸ਼ਾਅੱਲਾ ਤਾਲਾ ਅਨਕਰੀਬ ਅੱਛਾ ਆਪਣਾ। ਤੁਸੀਂ ਮਿਸਤਰੀ ਵੀ ਮਜ਼ਦੂਰ ਵੀ ਆ? ਉਹ ਨਹੀਂ ਜਾਨੀ ਸਾਹਿਬ, ਮੈਂ ਬਣਵਾਉਣਾ ਹੈ ਘਰ ਆਪਣਾ। ਅੱਛਾ ਬਣਵਾਉਣਾ ਤੁਸੀਂ ਐਜ਼ ਮਾਲਕ? ਕਾਪੀ ਤੇ ਜਗ੍ਹਾ ਲਈ ਹੈ, ਮੈਂ ਸਾਰਾ ਕੁਝ ਕੀਤਾ ਅੱਛਾ ਹੈ। ਜਗ੍ਹਾ ਤੁਸੀਂ ਪਹਿਲੇ ਲੈ ਲਈ ਹੈ? ਉਹ ਕਈ ਬੰਦੇ ਜਗ੍ਹਾ ਰਖਵਾ ਲੈਂਦੇ ਨੇ ਪਹਿਲੇ ਹੀ। ਹਾਂਜੀ ਹਾਂਜੀ ਹਾਂਜੀ। ਦੇਖੋ ਕੀ ਕਹਿੰਦਾ ਕੀ ਆ, ਜਾਨੀ ਸਾਹਿਬ ਉਹ ਮੇਰਾ ਘਰ ਇਸ ਤਰ੍ਹਾਂ ਦਾ ਹੋਏਗਾ ਕਿ ਜਿਸ ਮੈਂ ਆਪ ਘਰ ਚੋਂ ਹੀ ਰਵਾਂ। ਜਾਨੀ ਸਾਹਿਬ ਮੇਰੀ ਖੁਆਇਸ਼ ਹੈ ਜਦੋਂ ਮੇਰੇ ਘਰ ਲੋਕ ਆਣ, ਆ ਕੇ ਇਹੀ ਕਹਿਣ ਯਾਰ 4 ਸਫਾ ਪੂਰੀਆਂ ਕਰ ਲਓ। ਮੈਂ ਮਸੀਤੇ ਰਹਿਣਾ ਵਾ। ਕਾਹਦੀਆਂ 4 ਸਫਾ? ਉਹ ਕਹਿੰਦੇ ਨੇ ਯਾਰ ਕੋਈ ਟੂਟੀਆਂ ਲਾ ਕੇ ਰਹਿ ਤੇ ਨਹੀਂ ਗਿਆ ਯਾਰ ਫਟਾਫਟ। ਜਾਨੀ ਸਾਹਿਬ ਮੇਰੇ ਘਰ ਜਦੋਂ ਕੋਈ ਮੈਨੂੰ ਮਿਲਣ ਆਵੇ, ਤੇ ਮੇਰੇ ਉੱਤੇ ਮੁਸ਼ਕਪੂਰ ਛਿੜਕਾ। ਇਹ ਤੇਰਾ ਕਸੂਰ ਆ, ਹੁਣ ਮੈਨੂੰ ਤੇਰੇ ਤੇ ਗੁੱਸਾ। ਤੈਨੂੰ ਮੈਂ ਕਿਹਾ ਨਾ ਧਿਆਨ ਕਰ ਉਧਰ। ਉਸਤਾਦ ਜੀ ਉਹ ਹੁਣ ਉਹ ਯਾਰ ਕੁੱਤੇ ਬਿੱਲੇ ਜਦੋਂ ਬੋਲਦੇ ਹੋਣ ਵਿੱਚ ਇਦਾਂ ਦੇ ਲੋਕ ਭੌਂਕਦੇ ਹੀ ਨੇ। ਵਾਹ, ਮੇਰਾ ਮਤਲਬ ਇਹ ਭੌਂਕਦੇ ਨੇ ਜਦੋਂ ਲੋਕ, ਤੇ ਫਿਰ ਇਹ ਵਿੱਚ ਨਾਲ ਭੌਂਕਦੇ ਨੇ। ਗਲਤ ਹੋ ਗਿਆ। ਜਾਨੀ ਸਾਹਿਬ ਵੱਡਾ ਮੇਰਾ ਘਰ ਹੋਵੇ, ਗੇਟ ਵੱਡਾ ਹੋਵੇ ਤੇ ਉਹਦੇ ਉੱਤੇ ਲਿਖਿਆ ਹੋਵੇ ਆਖਰੀ ਆਰਾਮਗਾ। ਓਏ ਆਖਰੀ ਹਰਾ ਠਹਿਰ ਜਾ, ਸਬਰ ਕਰ ਲਾ। ਯਾਰ ਮੈਂ ਤੁਹਾਨੂੰ ਕਿਹਾ ਵੀ ਇਹ ਯਾਰ। ਯਾਰ ਮਰਨ ਮਰਾਣ ਵਾਲੀ ਗੱਲ ਨਾ ਕਰੋ, ਖੁਦਾ ਦਾ ਓ ਵਾਸਤਾ ਯਾਰ ਨਹੀਂ, ਉਹਨੇ ਕਦੋਂ ਮਾਰਿਆ ਵਾ? ਮਾਰਦਾ ਹੀ ਵੇ ਉਸਤਾਦ ਜੀ, ਆਖਰੀ ਆਰਾਮਗਾ ਕਿੱਥੇ ਘਰ 'ਚ ਕਿੱਥੇ ਲਿਖਿਆ ਉਹ ਹੁੰਦਾ? ਤੇਰੀ ਤੇ ਨਹੀਂ ਉਹਨੇ ਕਿਹਾ, ਉਹਨੇ ਤੇ ਉੱਤੇ ਲਿਖਿਆ ਨਾ, ਤੇਰੀ ਤੇ ਨਹੀਂ ਕਿਹਾ। ਚੱਲ ਤੂੰ ਐਵੇਂ ਹੀ ਹੋਈ ਜਾਣਾ। ਯਾਨੀ ਸਾਹਿਬ ਉਹ ਗੇਟ ਐਡਾ ਵੱਡਾ ਹੋਵੇ, 4 ਮੁਲਾਜ਼ਮ ਹੋਣ ਸਿਰਫ ਗੇਟ ਤੇ ਡਿਊਟੀ। ਵਾਹ ਵਾਹ। ਮੈਂ ਅੰਦਰ ਵੜ ਕੇ ਦੇਖਾਂ ਤੇ ਇਹਦਾ ਮੂੰਹ ਲੈਂਦੇ ਵੱਲ ਨੂੰ ਹੋਵੇ। ਹਾਏ ਅੱਛਾ ਅੱਛਾ, 2 ਜਣੇ ਇਧਰਲਾ ਦਰਵਾਜ਼ਾ ਖੋਲਣ, 2 ਜਣੇ ਇਧਰਲਾ ਦਰਵਾਜ਼ਾ ਖੋਲਣ ਤੇ ਮੈਂ ਅੰਦਰ ਜਾਵਾਂ। ਤੇ ਦਰਵਾਜ਼ੇ ਨੂੰ ਪਾਵੇ ਲੱਗੇ ਹੋਣ। ਆਏ ਹਾਏ ਆਏ ਆਏ। ਪਾਵੇ ਲੱਗੇ ਹੋਣ, ਇੰਜ ਫੜ ਕੇ ਖੋਲਣ। ਅੰਦਰ ਵੜਦੇ ਜਾਣ ਭਾਵੇਂ ਵਾਲੇ ਤਾਂ ਦਰਵਾਜ਼ੇ ਵੇਖੇ ਨਹੀਂ ਕਦੀ ਯਾਰ। ਅੱਛਾ ਯਾਰ ਚੱਲ ਪਾਵੇ, ਇੱਕ ਮਿੰਟ, ਪਾਵੇ ਵਾਲੇ ਦਰਵਾਜ਼ੇ ਕਿਹੜੇ ਹੁੰਦੇ? ਭਾਵੇਂ ਨਾ ਇਦਾਂ ਕਰਕੇ ਲੋਕ ਖੋਲਦੇ ਹੁੰਦੇ ਨੇ, ਵੇਖੇ ਨੀ। ਯਾਰ ਇੱਕ ਤਾਂ ਤੂੰ ਸਾਇੰਸਦਾਨ ਬਣ ਕੇ ਤੁਸੀਂ ਤਹਿਕੀਕ। ਮੈਨੂੰ ਉਸਤਾਦ ਜੀ ਕਿਹੜੇ ਪਾਵੇ? ਭਾਏ ਨੇ 4 ਬੰਦੇ ਨਾ ਇਹਦੇ ਘਰ ਵੜਨ ਤੇ ਕਹਿਣ ਯਾਰ ਉੱਤੋਂ ਦੀ ਨਾ ਟੱਪੋ, ਉੱਤੋਂ ਦੀ ਨਾ ਟੱਪੋ ਯਾਰ। ਮੇਰੀ ਗੱਡੀ ਜਾਵੇ ਸਿੱਧੀ, ਹਾਏ। ਅੱਛਾ ਆਏ ਆਏ ਸਿੱਧੀ ਗੱਡੀ ਜਾਵੇ। ਚਿੱਟਾ ਸੂਟ ਤੁਸੀਂ ਪਾ ਕੇ ਬੈਠੇ ਹੋਵੋ ਵਿੱਚ। ਆਏ ਆਏ। ਤੇ ਇੱਕ ਬੰਦੇ ਦੇ ਹੱਥ 'ਚ ਬੈਟਰੀ ਫੜੀ ਹੋਵੇ, ਕਵੇ ਇੱਥੋਂ ਖੱਬੇ ਹੋ ਜਾਓ। ਤੇ ਇੱਕ ਬੰਦਾ ਕਹੇ ਯਾਰ ਲੱਕ ਤੋਂ ਸਾਫਾ ਪਾਓ, ਲੱਕ ਤੋਂ ਸਾਫਾ ਪਾਓ। ਤੇ ਗੋਡੇ ਥੱਲੇ ਲਾ ਕੇ ਤੇ ਮਿੱਟੀ ਪਾਉਂਦੇ ਹੋ। ਇਹ ਕਿਹੜਾ ਘਰ ਤੁਸੀਂ ਸੋਚ ਲਿਆ? ਉਹ ਯਾਰ ਇਹ ਘਰ, ਉਹ ਯਾਰ ਗੱਲ ਫੈਸਲ ਸਾਹਿਬ, ਇਹ ਗੱਲ ਹੀ ਅਸੀਂ ਛੱਡ ਦਿੰਨੇ ਆ। ਅਸੀਂ ਤੁਹਾਡੀ 3 ਕਰੋੜ ਵਾਲੀ ਗੱਲ ਤੇ ਉਹਨੇ ਕਾਰੋਬਾਰ ਤੇ। ਬਿਲਕੁਲ ਉਸਤਾਦ ਜੀ, ਘਰ ਤੇ ਮੈਂ ਹੋਰ ਹੀ ਸੋਚਿਆ, ਲੇਕਿਨ ਆਹ ਬੰਦੇ ਜਿਹੜੇ 3 ਨੇ ਨਾ, ਇਹ ਆਰਕੀਟੈਕਟ ਨੇ। ਮਤਲਬ ਨਕਸ਼ਾ ਇਹਨਾਂ ਨੇ ਬਣਾਤਾ ਮੇਰੇ ਘਰ ਦਾ। ਪਲਾਟ ਤੇਰਾ ਸੀ? ਹਾਂਜੀ। ਵਾਹ 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 ਵਾਹ। ਸਾਰੇ ਤੇ ਪੈਸੇ ਇਹ ਪਲਾਟ ਪਤਾ ਕੀ ਇਸ ਪਲਾਟ ਤੇ ਮਾਨ ਨਹੀਂ ਕਰੀਦਾ। ਇਹ 15-20 ਦਿਨਾਂ ਬਾਅਦ ਕੋਈ ਹੋਰ ਮਾਲਕ ਆ ਜਾਂਦਾ ਉੱਥੇ। ਤੋ ਅਸਤਗਫੁਰੁल्लाह, या अल्लाह माफ़ करी, ਅਸਤਗਫੁਰੁल्लाह। ਚਲੋ ਖੈਰ ਨਾਜ਼ਰੀਨ, ਲਓ ਜੀ ਅਸੀਂ ਇਹਨਾਂ ਕਿ ਅੱਜ ਬਹੁਤ ਅੱਜ ਦਾ ਸ਼ੁਗਰ ਮੇਲਾ। ਫੈਸਲ ਰਾਮੇ ਅੱਲਾਹ ਪਾਕ ਦੀ ਜ਼ਿੰਦਗੀ ਤੰਦਰੁਸਤੀ ਕਰੇ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਨਾਲ ਰੱਖੇ, ਤੁਹਾਨੂੰ ਵੀ ਸਾਨੂੰ ਵੀ। ਦਿਲੋਂ ਕਹੋ, ਦਿਲੋਂ ਦਿਲੋਂ ਕਹਿ ਰਹੇ ਹਾਂ, ਕਸਮ ਦਿਲੋਂ ਕਹਿ ਰਹੇ। ਉਹ ਯਾਰ ਤੈਨੂੰ ਜਿੰਨਾ ਲੋਕ ਪਿਆਰ ਕਰਦੇ, ਤੈਨੂੰ ਜਿੰਨਾ ਲੋਕ ਇਹਦੇ ਨਾਲ ਪਿਆਰ ਕਰਦੇ ਨੇ, ਇਹਦੇ ਮਾਪੇ ਵੀ ਇਹਨਾਂ ਦੀ ਕਰਦੇ ਪਿਆਰ। ਜਾਨੀ ਸਾਹਿਬ ਮੈਂ ਆਪ ਭਾਏ ਫੈਸਲਾ ਬਹੁਤ ਪਿਆਰ ਕਰਦਾ ਹਾਂ। ਇਹਨੂੰ ਪੁੱਛੋ, ਇਹਨੂੰ ਦੁਪਹਿਰੇ ਕਿਹਾ ਕਿ ਮਿੱਠੇ ਮੈਨੂੰ ਚਾਹ ਲਿਆ ਕੇ ਬਜ਼ਾਰੋਂ, ਮੈਂ ਮੂੰਹ ਤੇ ਨਾ ਨਹੀਂ ਕੀਤੀ। ਪੁੱਛੋ। ਇਹ ਯਕੀਨ ਕਰੋ ਵਾਕਈ ਇਹਦੇ ਨਾਲ ਬਹੁਤ ਪਿਆਰ ਕਰਦਾ। ਕਹਿੰਦਾ ਸੋਹਣੀ ਕੁਲਾਂ ਦੀ ਰੋਟੀ ਮੇਰੇ ਵੱਲੋਂ। ਮੈਂ ਕਿਹਾ ਮੁੱਕ ਗਈ। ਇਹ ਆਏ ਨੇ ਬਾਹਰ ਤੇ ਮੈਂ ਦੌੜ ਕੇ ਜਾ ਕੇ ਕੁੰਡੀ ਲਾਈ ਹੈ। ਮੈਂ ਕਿਹਾ ਕਿਤੇ ਅੰਦਰ ਨਾ ਆ ਜਾਣ, ਇੰਨੀ ਮੁਹੱਬਤ। ਇਹ ਨਹੀਂ ਮੁਹੱਬਤ ਹੈ। ਜੈਨੂਨ ਗੱਲ ਆ ਭਾਈ ਨੂੰ ਮਕਾਨ ਬਣਾਉਣ ਮਸੀਤਾਂ ਦੇ ਐਲਾਨ ਮੈਂ ਕਰਾਉਂਗਾ। ਅੱਛਾ ਜੀ। ਨਾਜ਼ਰੀਨ ਮੇਰੀ ਗੱਲ ਸੁਣੋ। ਲਓ ਜੀ ਹੁਣ ਬਸ ਓਕੇ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਜਾਨੀ ਰੱਖ। ਸਾਹਿਬ ਇੱਕ ਮਿੰਟ, ਮੇਰੇ ਵੱਲੋਂ ਪਰਦੇਸੀਆਂ ਨੂੰ ਉਸਤਾਦ ਜੀ, ਉਹ ਮੈਂ ਕਹਿਣ ਕਹਿੰਦਾ ਜਿਹੜਾ ਮੇਰਾ ਟਾਇਰਸ ਹੋਵੇ ਨਾ, ਮੈਂ ਆਪਣੇ ਘਰ 'ਚ ਬਣਾ। ਹਾਏ ਤੇਰਾ ਟਾਇਰਸ ਜਿਹੜਾ ਹੋਵੇ ਨਾ, ਉਹ 20 ਪੇਅਰ ਦਾ ਹੋਵੇ, ਵਿੱਚ ਕੇਲ ਨਾ ਫਿਰਿਆ ਹੋਵੇ। ਮੇਰਾ ਜਿਹੜਾ ਰੂਮ ਹੋਵੇ ਸਾਰਾ ਉੱਤੇ ਲੱਕੜੀ ਦਾ ਕੰਮ ਹੋਇਆ ਹੋਵੇ। ਆਏ ਹਾਏ, ਤਬੂਤ ਹੀ ਨਹੀਂ ਚਾਹੁੰਦੇ ਹੋ। ਕਿ ਮੇਰਾ ਰੂਮ ਜਿਹੜਾ ਲੱਕੜੀ ਦਾ ਕੰਮ ਹੋਇਆ ਹੋਵੇ, ਮੈਂ ਇੰਜ ਕਰਕੇ ਖਿੜਕੀ ਥੋੜਾ ਜਿਹਾ ਤੇਲ ਉੱਤੇ, ਮਤਲਬ ਥੋੜੀ ਜਿਹੀ ਵੀ ਕਿਤੇ ਅੱਗ ਲੱਗ ਜਾਏ ਸਾਰੇ ਕਮਰੇ 'ਚ ਫੈਲ ਜਾਵੇ। ਹਾਂ ਆਲੇ ਦੁਆਲੇ ਬਾਜਰਾ, ਆਲੇ ਦੁਆਲੇ ਜਾਲੀ ਲੱਗੀ ਹੋਵੇ, ਵਿੱਚ ਤੂੜੀ ਰੱਖੀ ਹੋਵੇ, ਇਹਨੇ ਆਂਡੇ ਦਿੱਤੇ ਹੋਣ ਵਿੱਚ। ਹਾਏ ਵੈਸੇ ਤੂੰ ਲੱਕੜ ਦਾ ਘਰ ਕਹਿਣ ਡਿਆ, ਯਕੀਨ ਕਰ ਗਲੀ 'ਚ ਗਟਰ ਉਬਲੇ ਨਾ ਸਭ ਤੋਂ ਪਹਿਲੇ ਪਾਣੀ ਤੇਰੀ ਬੈਠਕ 'ਚ ਆਉਂਦਾ। ਆਏ ਵੱਡੀ ਇੰਨੀ ਆ। ਤੁਹਾਡੇ ਅੱਛਾ ਘਰ ਵੈਸੇ ਸੇ ਤੁਸੀਂ ਫੈਸਲਾ ਤਾਂ ਗੱਲ ਹੈ ਕਿ ਤੁਸੀਂ ਵੀ ਬਹੁਤ ਲੰਮੀਆਂ ਛੱਡਣ ਦੇ 10 ਉਹ ਲੰਮੀਆਂ ਗੱਲ 3 ਊਂਠ ਫਲਾਣੇ 26 ਬੱਕਰੇ 10 ਵੈੜੀਆਂ। ਪਤਾ ਕੀ ਗੱਲ ਆ, ਜਾਣ ਦੇ ਗੁੱਸੇ ਨੂੰ ਗੱਲ ਕਿਸੇ ਨੇ ਰਸਤਾ ਦੱਸਣਾ ਹੋਵੇ ਨਾ, ਤੇ ਲੋਕ ਕਹਿੰਦੇ ਯਾਰ ਤੂੰ ਇਦਾਂ ਕਰ, ਉਧਰੋਂ ਨਿਕਲੇਗਾ ਨਾ ਕਿ ਫੈਸਲ ਰਾਮੇ ਦਾ ਘਰ ਪੁੱਛ ਲਈ ਕਿਸੇ ਨੂੰ। ਉਹ ਕਹੇਗਾ ਜੀ ਪੁੱਛ ਲੈਣਾ, ਬਸ ਉਹਨੂੰ ਛਾਲ ਮਾਰ ਕੇ ਟੱਪਣਾ ਵਾ ਤੇ ਸਾਹਮਣੇ ਮੇਰੀ ਦੁਕਾਨ ਹੈ। ਇਹ ਕਿ ਨਾਲ ਤੇ ਹਮਸਾਏ ਨਾਲ ਗੱਲ ਕਰਦੇ ਨਾ, ਹਮਸਾਇਆ ਉੱਤੇ ਹੁੰਦਾ ਆਪ ਥੱਲੇ ਹੁੰਦੇ। ਹਾਂ ਅੱਛਾ ਠੀਕ ਆ। ਅੱਛਾ ਲੋਕੀ ਵਾਹਦ ਇਹਨਾਂ ਦਾ ਘਰ ਆ, ਮਤਲਬ ਕਿ ਇਹ
ਕਮ ਸੇ ਕਮ 20 ਪੌੜੀਆਂ ਚੜ੍ਹ ਕੇ ਜਾ ਕੇ ਅਗਲੇ ਨੂੰ ਕਹਿੰਦੇ ਆ ਕਿ ਤੁਹਾਡੀ ਛੱਤ ਤੇ ਸਾਡਾ ਕਬੂਤਰ ਹੈ। ਯਾਨੀ ਉਸ ਤੋਂ ਬਾਅਦ ਛੱਤ ਤੇ ਜਾਣਾ ਵਾ। ਇਹ ਬਾਤ ਬੰਦਾ ਹੈ ਕਿ ਇਹਨਾਂ ਦੀ ਗਲੀ 'ਚ ਬੰਦਾ ਗੁੱਡੀ ਹੱਥ ਚਲਾ ਕੇ ਖਲੋਤਾ ਹੋਵੇ ਤੇ ਇਹਦਾ ਪੇਚਾ ਲੱਗ ਜਾਂਦਾ। ਇਹਨੇ ਆਪਣੇ ਘਰੋਂ ਛੁਰਲੀ ਛੱਡੀ ਤੇ ਜ਼ਮੀਨ ਦੇ ਬਰਾਬਰ ਰਹਿ ਗਿਆ। ਇੱਕ ਮਿੰਟ ਆਹ ਗੱਲ- ਮਿਸਤਰੀ ਲੈ ਕੇ ਆਇਆ, ਕਹਿੰਦਾ ਜੀ ਮੈਂ ਬੇਸਮੈਂਟ ਬਣਾਉਣੀ ਨੇ, ਪਹਿਲੀ ਕਈ ਮਾਰੀ ਪਾਣੀ ਨਿਕਲ ਆਇਆ ਥੱਲੋਂ। ਆਹੋ ਸਵੇਰੇ ਵੇਲੇ ਘਰ ਪੇੜੋ ਕਹਿੰਦੇ ਤੂੰ ਬੇਸਮੈਂਟ ਨਾ ਬਣਾਇਆ ਤੂੰ ਸਵਿਮਿੰਗ ਪੂਲ ਬਣਾਇਆ। ਇਹਦਾ ਐਡਾ ਨੀਵਾਂ ਘਰ ਆ ਕਸਬੇ, ਐਡਾ ਨੀਵਾਂ ਘਰ ਆ, 6 ਇੰਚ ਤੇ ਬੋਰ ਹੋ ਜਾਂਦਾ। ਆਹ ਪਾਣੀ ਤਾਂ ਹੀ ਪਿਆ ਹੁੰਦਾ। ਔਰ ਉੱਥੇ ਆਉਣ ਵਾਲਾ ਬੰਦਾ ਵੀ ਬੋਰ ਹੋ ਜਾਂਦਾ। ਆਹ ਸਹੀ ਗੱਲ। ਇਹਨੇ ਇੱਕ ਵਾਰੀ ਅੱਡੀ ਮਾਰੀ ਤੇ ਥੱਲੋਂ ਮਲਾਪ ਨਿਕਲ ਆਇਆ। ਏਦਾਂ ਨਹੀਂ ਮਾਰਦਾ। ਤੇਰੇ ਵਾਲਦ ਸਾਹਿਬ ਪਾਇਲਟ ਆ? ਨਹੀਂ ਤੇਰਾ ਮੂੰਹ ਕਿਉਂ ਜੰਗੀ ਜਹਾਜ਼ ਵਰਗਾ? ਇਹ ਤੁਹਾਡੇ ਵਾਲ ਸਾਹਿਬ ਭਲੇ ਵੇਚਦੇ ਸੀ ਨਹੀਂ ਤੇ ਤੁਹਾਡਾ ਮੂੰਹ ਕਿਉਂ ਇਸਤਰੀ ਵਰਗਾ? ਕਿੱਥੇ ਲੱਗਾ ਭੱਜਣਾ ਇਸਤਰੀ ਦਾ। ਤੁਹਾਡੇ ਕੋਲ ਸਬਜ਼ੀ ਦਾ ਕੰਮ ਸੀ ਨਹੀਂ ਤੇ ਤੁਹਾਡਾ ਮੂੰਹ ਕੋ ਚੂਹੇ ਪਲਾਸਰ ਦਾ। ਯਾਰ ਸਬਜ਼ੀ ਦਾ ਕਿੱਥੇ ਚੂਹੇ ਪਲਾਸ ਕਿਤੇ। ਇਹ ਤੇਰੇ ਵਾਲਦ ਸਾਹਿਬ ਸ਼ਕਰਕੰਦੀ ਵੇਚਦੇ ਸੀ? ਹਾਂਜੀ ਤਦ ਹੀ ਤੇਰਾ ਮੂੰਹ ਖੱਟਾ ਪਾਉਣ ਵਾਲੀ ਡੋਈ ਵਰਗਾ ਜਿਹੜਾ ਇੰਜ ਕਰੇ ਭਾਈ। ਤੁਹਾਡੇ ਵਾਲ ਸਾਹਿਬ ਬੱਸ ਚਲਾਉਂਦੇ ਸੀ? ਨਹੀਂ ਤੁਹਾਡਾ ਤਾਂ ਹੀ ਬੰਦ ਗੋਭੀ ਵਰਗਾ ਮੂੰਹ। ਇਹ ਕਿਹੜੀ ਕਾਮੇਡੀ ਦੀ ਇੱਕ ਟਰਮ ਆ? ਤੁਹਾਡਾ ਵਾਲਦ ਸਾਹਿਬ ਬੱਸ ਚਲਾਉਂਦੇ ਸੀ ਤੇ ਤੂੰ ਅੱਗੋਂ ਕਹਿ ਕੇ ਉਹ ਕਵੇ ਹਾਂਜੀ ਤੇ ਤੂੰ ਕਹਿੰਦਾ ਤਦੀ ਤੁਹਾਡਾ ਹੈਂਡਲ ਵਰਗਾ ਮੂੰਹ ਆ, ਤਦੀ ਤੁਹਾਡਾ ਸਟੀਅਰਿੰਗ ਵਰਗਾ। ਕਹਿੰਦਾ ਤੁਹਾਡੇ ਵਾਲਦ ਸਾਹਿਬ ਬੱਸ ਚਲਾਉਂਦੇ ਸੀ? ਕਹਿੰਦਾ ਹਾਂਜੀ। ਕਹਿੰਦਾ ਤਦ ਤੁਹਾਡਾ ਮਰੀ ਬਿੱਲੀ ਵਰਗਾ ਮੂੰਹ ਆ। ਯਾਰ ਇਹ ਤਲਕ ਕੀ ਬਣਦਾ ਇਹਦਾ ਯਾਰ। ਤੇਰੇ ਵਾਲਦ ਸਾਹਿਬ ਸ਼ਹਜ਼ਾਦੇ ਸਨ? ਜੀ। ਤੇਰਾ ਮੂੰਹ ਕਿਉਂ ਫਕੀਰ ਵਰਗਾ? ਲਓ ਜੀ ਨਾਜ਼ਰੀਨ, ਗੱਲ ਇਹ ਹੈ ਕਿ ਸਪੈਸ਼ਲੀ ਇਹ ਈਦ ਜਿਹੜੀ ਸਾਡੇ ਜਿਹੜੇ ਉਹ ਲੋਕ ਉਹ ਭਰਾ ਜਿਹੜੇ ਪਾਕਿਸਤਾਨ ਚੋਂ ਬਾਹਰ ਨੇ, ਆਪਣੇ ਮੁਲਕ ਚੋਂ ਦੇਸ਼ ਚੋਂ ਬਾਹਰ ਨੇ, ਬਹੁਤ ਵਿਚਾਰੇ ਮਤਲਬ ਖੁਸ਼ੀ ਤਾਂ ਹੁੰਦੀ ਹੋਏਗੀ ਉੱਥੇ ਵੀ ਉਹਨਾਂ ਨੂੰ ਇਹ ਵੱਡੀ ਦੀ, ਲੇਕਿਨ ਅੰਦਰ ਦਿਲ ਦੇ ਉਹਨਾਂ ਦੇ ਨਾ ਇੱਕ ਮਹਿਰੂਮੀ ਜੀ ਵੀ ਹੋਏਗੀ ਆਪਣੇ ਮੁਲਕ ਵਤਨ ਦੀ, ਉਹਨਾਂ ਨੂੰ ਯਾਦ ਹੁੰਦੀ ਹੋਏਗੀ। ਉਹਨਾਂ ਨੂੰ ਮੈਂ ਸਪੈਸ਼ਲ ਕਹਿ ਰਿਹਾਗਾ, ਅਸੀਂ ਤੁਹਾਡੇ ਨਾਲ ਆ। ਅਸੀਂ ਸਪੈਸ਼ਲੀ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ, ਤੁਸੀਂ ਜਦੋਂ ਦੇਖੋਗੇ ਤੁਹਾਨੂੰ ਨਹੀਂ ਲੱਗੇਗਾ ਕਿ ਸਕ੍ਰਿਪਟਡ ਆ, ਕੋਈ ਗੱਲਬਾਤ ਆ ਜਾਂ ਕੋਈ ਇਹਨਾਂ ਨੇ ਕੋਈ ਬਣਾਵਟੀ ਕਰ ਰਹੇ ਆ। ਅਸੀਂ ਜੈਨੂਇਨ ਜਿੱਦਾਂ ਬੈਠੇ ਗੱਲਾਂ ਕਰ ਰਹੇ ਨਾ, ਉਹੀ ਤੁਹਾਨੂੰ ਅਸੀਂ ਪਿਕਚਰਾਈਜ਼ ਕਰਕੇ ਤੇ ਅਸੀਂ ਤੁਹਾਨੂੰ ਉਹ ਤੁਹਾਡੇ ਅੱਗੇ ਪੇਸ਼ ਕਰ ਦਿੰਦੇ। ਤੁਸੀਂ ਉਹਨੂੰ ਬਹੁਤ ਪਸੰਦ ਕਰਦੇ ਜੇ, ਤੁਹਾਨੂੰ ਬਹੁਤ ਕੈਜੂਅਲ ਲੱਗਦਾ ਉਹ। ਤੇ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਸਭ ਤੋਂ ਪਹਿਲੇ ਸਾਡਾ ਮੁਲਕ ਹੈ ਪਾਕਿਸਤਾਨ, ਉਸ ਤੋਂ ਬਾਅਦ ਸਾਡੀ ਪਾਕ ਆਰਮੀ, ਸਾਡੇ ਮੁਲਕ ਦੇ ਯਾਨੀ ਬਾਪ ਜਿੱਦਾਂ ਘਰ ਦਾ ਪਿਓ ਹੁੰਦਾ ਨਾ, ਇੱਕ ਘਰ ਦਾ ਬੁੜਾ ਹੁੰਦਾ, ਪਿਓ ਹੁੰਦਾ, 8-10 ਜੀ ਨੇ ਉਹਨਾਂ ਦੇ ਸਿਰ ਤੇ ਇੱਕ ਪਿਓ ਹੁੰਦਾ। ਸਾਡਾ ਜਿਹੜਾ ਜੀ ਨੇ ਨਾ ਪਾਕਿਸਤਾਨ ਜਿਹੜਾ ਪਾਕਿਸਤਾਨ ਦੀ ਬਾਉਂਡਰੀ, ਉਹਦੇ ਅੰਦਰ ਜਿਹੜਾ ਸਾਰਾ ਨਿਜ਼ਾਮ ਸਿਸਟਮ, ਉਹਦਾ ਜਿਹੜਾ ਬਾਪ ਆ ਨਾ, ਉਹ ਫੌਜੀ ਨੇ, ਉਹ ਸਾਡੀ ਉਹ ਆਰਮੀ ਆ, ਉਹ ਸਾਡਾ ਉਹ ਇੱਕ ਕੈਟਾਗਰੀ ਐਸੀ ਆ ਜਿਹੜੀ ਕਿ 24 ਘੰਟੇ 1 ਸੈਕਿੰਡ ਵੀ ਉਹ ਗਾਫਲ ਨਹੀਂ ਹੁੰਦੇ ਆਪਣੀਆਂ ਡਿਊਟੀਆਂ ਤੋਂ। ਅਸੀਂ ਸੁੱਤੇ ਹੁੰਦੇ ਹਾਂ, ਆਪਣੀਆਂ ਜਾਨਾਂ ਦੇ ਦਿੰਦੇ ਨੇ ਔਰ ਆਪਣੀਆਂ ਸ਼ਹਾਦਤਾਂ ਉਹ ਆਪਣੀਆਂ ਪੇਸ਼ ਕਰ ਦਿੰਦੇ ਨੇ ਸਾਡੇ ਸਕੂਨ ਲਈ। ਤੇ ਉਹਨਾਂ ਨੂੰ ਸਾਨੂੰ ਹਰ ਪਲ ਯਾਦ ਰੱਖਣਾ ਚਾਹੀਦਾ, ਉੱਦਾਂ ਹੀ ਯਾਦ ਰੱਖਣਾ ਚਾਹੀਦਾ ਜਿੱਦਾਂ ਅਸੀਂ ਆਪਣੇ ਮਾਂ-ਬਾਪ ਨੂੰ ਯਾਦ ਰੱਖਦੇ ਹਾਂ। ਇੱਦਾਂ ਹੀ ਸਾਨੂੰ ਪਾਕ ਆਰਮੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਉਹਨਾਂ ਨੂੰ ਸਲੂਟ ਆ, ਉਹਨਾਂ ਨੂੰ ਬਹੁਤ-ਬਹੁਤ ਈਦ ਮੁਬਾਰਕ ਮੇਰੇ ਵੱਲੋਂ, ਮੇਰੀ ਟੀਮ ਵੱਲੋਂ, ਔਰ ਜਿਹੜੇ ਸਾਡੇ ਪਰਦੇਸੀ ਭਰਾ ਨੇ ਉਹਨਾਂ ਨੂੰ ਬਹੁਤ-ਬਹੁਤ ਈਦ ਮੁਬਾਰਕ। ਔਰ ਐਂਡ ਸਪੈਸ਼ਲ ਤੁਹਾਡਾ ਬਹੁਤ-ਬਹੁਤ ਥੈਂਕਸ ਕਿ ਤੁਸੀਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ। ਸਾਰਿਆਂ ਦਾ ਬਹੁਤ ਸ਼ੁਕਰੀਆ, ਜਿਹੜੇ ਕਰਦੇ ਨੇ, ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਤੇ ਅੱਲਾ ਹਾਫਿਜ਼।